ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਇਹ ਹੈ ਅਪਡੇਟ ਪਾਕਿਸਤਾਨ ਜੋ ਦੇਖ ਰਹੇ ਜੇ ਸੁਣ ਰਹੇ ਜੇ ਤੁਸੀਂ ਪੰਜਾਬੀ ਰੇਡੀਓ USA ਤੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ। ਮੈਂ ਆਪ ਸਭ ਨੂੰ ਜੀ ਆਇਆਂ ਨੂੰ ਵੀ ਕਹਿਣਾ ਆ। ਅੱਜ 3 ਫਰਵਰੀ ਸਾਲ 2026 ਅਮਰੀਕਾ 'ਚ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 4 ਫਰਵਰੀ ਸਾਲ 2026 ਦਾ ਦਿਨ ਜਿਹੜਾ ਉਹ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਹਫ਼ਤੇ 'ਚ 5 ਦਿਨ ਤੁਹਾਡੇ ਲਈ ਆਉਂਦੀਆਂ ਨੇ, ਮੰਡੇ ਟੂ ਫਰਾਈਡੇ। ਤੇ ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਵਧਨੀਆਂ ਖਬਰਾਂ ਹਲੇ ਇਰਾਨ ਅਮਰੀਕਾ ਵਿਚਕਾਰ ਫੱਡਾ ਨਿਬੇੜਨ ਲਈ ਹੋਣ ਵਾਲੀ ਪਰਿਆ 'ਚ ਪਾਕਿਸਤਾਨ ਨੂੰ ਵੀ ਸੱਦਾ। ਫਾਰਨ ਆਫਿਸ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ। ਜੀ ਬਿਲਕੁਲ। ਪਾਕਿਸਤਾਨੀ ਫਾਰਨ ਆਫਿਸ ਦੇ ਜਿਹੜੇ ਤਰਜਮਾਨ ਨੇ ਅੰਦਰਾਬੀ ਹੋਣੇ, ਉਹਨਾਂ ਨੇ ਇਹਦੀ ਤਸਦੀਕ ਕੀਤੀ ਹੈ ਕਿ ਸ਼ੁੱਕਰਵਾਰ ਨੂੰ, ਜੁਮੇ ਨੂੰ, ਫਰਾਈਡੇ ਨੂੰ ਇਸਤੰਬੁਲ ਦੇ ਵਿੱਚ ਤੁਰਕੀਆ 'ਚ ਹੋਣ ਜਾ ਰਹੀ ਹੈ ਗੱਲਬਾਤ, ਜਿਹੜੀ ਜਿਹਦੇ 'ਚ ਅਮਰੀਕਾ ਔਰ ਈਰਾਨ ਔਰ ਇਸ ਵੇਲੇ ਕੰਮ ਇੰਨਾ ਕੁ ਭਖਿਆ ਪਿਆ ਆ ਕਿ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਖਿਆ ਹੈ ਕਿ ਜੇ ਗੱਲਬਾਤ ਦਾ ਇਹ ਦੌਰ ਕਿਸੇ ਸਮਝੌਤੇ ਤੋਂ ਬਗੈਰ ਮੁੱਕ ਜਾਂਦਾ ਆ, ਗੱਲ ਸਿਰੇ ਨਹੀਂ ਚੜਦੀ, ਤੇ ਈਰਾਨ ਨੂੰ ਇਹਦਾ ਬਹੁਤ ਭਾਰਾ ਮੁੱਲ ਉਤਾਰਨਾ ਪਏਗਾ ਔਰ ਉਹਦਾ ਬਹੁਤ ਨੁਕਸਾਨ ਹੋਏਗਾ। ਔਰ ਈਰਾਨ ਨੇ ਇਹਨਾਂ ਧਮਕੀਆਂ ਦੇ ਜਵਾਬ ਦੇ ਵਿੱਚ ਆਖਿਆ ਹੈ ਕਿ ਜੀ ਅਸੀਂ ਆਪਣਾ ਆਪ ਜਿਹੜਾ ਉਹ ਬਚਾਉਣਾ ਵੀ ਜਾਣਦੇ ਆ ਔਰ ਸਾਡੇ ਤੇ ਜਦੋਂ ਕੋਈ ਹਮਲਾ ਹੋਏਗਾ ਉਹਦੇ ਨਾਲ ਨਜਿੱਠਣਾ ਵੀ ਜਾਣਦੇ ਆ। ਮਤਲਬ ਦੋਵੇਂ ਪਾਸਿਓਂ ਤਫੇ ਬਿਆਨ ਨੇ ਜਿਹੜੇ ਉਹ ਆ ਰਹੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਗਲਫ ਔਰ ਬਾਕੀ ਖਿੱਤੇ ਦੇ ਜਿਹੜੇ ਮੁਲਕ ਨੇ ਉਹ ਚਾਹੁੰਦੇ ਨੇ ਕਿ ਇੱਕ ਨਵੀਂ ਜੰਗ, ਇੱਕ ਨਵੀਂ ਲੜਾਈ ਹੈ ਜਿਹੜੀ ਉਹਦੀ ਸ਼ੁਰੂਆਤ ਨਾ ਹੋਵੇ ਔਰ ਨਾ ਹੀ ਖਿੱਤਾ ਜਿਹੜਾ ਉਹ ਮੇਰਾ ਖਿਆਲ ਹੈ ਕਿ ਇਸ ਸ਼ਾਇਦ ਦਾ ਕੋਈ ਹਾਮੀ ਹੈ, ਕਿਉਂਕਿ ਸਾਰੇ ਮੁਲਕਾਂ ਦੇ ਉੱਤੇ ਕਿਸੇ ਨਾ ਕਿਸੇ ਸੂਰਤ 'ਚ ਕੋਈ ਨਾ ਕੋਈ ਅਸਰ ਹੈ ਜਿਹੜਾ ਉਹ ਪੈਣਾ ਆ, ਖਾਸ ਕਰ ਪਾਕਿਸਤਾਨ ਜਿਹਦੇ ਬਾਰਡਰ ਈਰਾਨ ਦੇ ਨਾਲ ਜੁੜਦੇ ਨੇ। ਇਹ ਹੁਣ ਤੁਰਕੀਆ ਨੇ ਜਿਹੜੀ ਇਹ ਪਰਿਆ ਸੱਦੀ ਹੈ ਜਾਂ ਬਿਠਾਇਆ ਜਾਂ ਸਾਰੇ ਅਫਰੀਕਾ ਨੂੰ ਬਹਿ ਕੇ ਗੱਲਬਾਤ ਕਰਨ ਦੇ ਨੇ, ਉਹਦੇ 'ਚ ਉਹਨਾਂ ਨੇ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਹੈ। ਪਾਕਿਸਤਾਨ ਨੂੰ ਇਹ ਜਿਹੜਾ ਸੱਦਾ ਆਇਆ ਇਹਦੀ ਸਰਕਾਰੀ ਪੱਧਰ ਤੇ ਤਸਦੀਕ ਵੀ ਕੀਤੀ ਗਈ ਹੈ ਔਰ ਆਖਿਆ ਗਿਆ ਕਿ ਪਾਕਿਸਤਾਨ ਆਪਣਾ ਕਿਰਦਾਰ ਨਿਭਾਉਣ ਲਈ ਤਿਆਰ ਹੈ। ਇੱਕ ਗੈਰ ਕਹਿ ਲਵੋ ਕਿ ਜ਼ਰਾ ਸ਼ਰਤ ਇੱਕ ਰੱਖੀ ਹੈ ਕਿ ਮੇਰਾ ਨਾਂ ਹੈ ਜਿਹੜਾ ਉਹ ਨਾ ਦੱਸਿਆ ਜਾਏ। ਸਰਕਾਰੀ ਜ਼ਰੀਏ ਨੇ ਅਰਬ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਇਸ ਗੱਲਬਾਤ ਦੇ ਦੌਰ ਦੇ ਵਿੱਚ ਸਾਂਝ ਪਾਉਣ ਵਾਸਤੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣੇ ਨੇ ਜਿਹੜੇ ਉਹ ਜਾ ਸਕਦੇ ਨੇ। ਇਹ ਵੀ ਖਬਰਾਂ ਲੱਭ ਰਹੀਆਂ ਨੇ ਕਿ ਸ਼ਾਇਦ ਹੋਰ ਕੋਈ ਤਗੜਾ ਪਾਕਿਸਤਾਨੀ ਹੁਕਮਰਾਨ ਜਿਹੜਾ ਉਹ ਇੱਧਰ ਜਾਵੇ। ਪਰ ਇਹ ਤੈਅ ਹੈ ਕਿ ਪਾਕਿਸਤਾਨ ਨੂੰ ਸੱਦਾ ਆ ਗਿਆ ਔਰ ਪਾਕਿਸਤਾਨ ਜਾਣ ਵਾਸਤੇ ਵੀ ਤਿਆਰ ਹੈ। ਜਾਣਾ ਕਿੰਨੇ ਹੈ, ਇਹ ਖਬਰਾਂ ਇੱਕ ਅੱਧੇ ਦਿਨ 'ਚ ਸਾਹਮਣੇ ਆ ਜਾਣਗੀਆਂ ਜੀ। ਕੀਨੀਆ 'ਚ ਕਤਲ ਹੋਣ ਵਾਲੇ ਪਾਕਿਸਤਾਨੀ ਪੱਤਰਕਾਰ ਅਰਸ਼ਦ ਸ਼ਰੀਫ ਦੇ ਕੇਸ ਦਾ ਫੈਸਲਾ ਆ ਗਿਆ। ਕੀ ਫੈਸਲਾ ਆਇਆ ਮਸੂਦ? ਪਰਵੀਨ, ਸੁਪਰੀਮ ਕੋਰਟ ਤੋੜ ਕੇ ਤੇ 2 ਆਲਾ ਅਦਾਲਤਾਂ ਬਣਾਈਆਂ ਗਈਆਂ। ਇੱਕ ਤੇ ਸੁਪਰੀਮ ਕੋਰਟ ਹੀ ਰਹੀ ਔਰ ਇੱਕ ਨੂੰ ਨਾਂ ਦਿੱਤਾ ਗਿਆ ਫੈਡਰਲ ਕਨਸਟੀਟਿਊਸ਼ਨ ਕੋਰਟ, ਯਾਨੀ ਵਫਾਕੀ ਆਇਨੀ ਅਦਾਲਤ। ਉਹਦਾ 2 ਜੱਜਾਂ ਦਾ ਬੈਂਚ ਆ, ਜਿਨ੍ਹਾਂ ਦੇ ਵਿੱਚ ਜਸਟਿਸ ਆਮਰ ਫਾਰੂਕ ਹੋਣੇ ਨੇ ਔਰ ਜਸਟਿਸ ਰੋਜ਼ੀ ਖਾਨ ਹੋਣੇ ਨੇ। ਇਹਨਾਂ ਵੱਲੋਂ ਇਹ ਫੈਸਲਾ ਤੇ ਪਹਿਲਾਂ ਹੀ ਸਾਂਭ ਲਿਆ ਗਿਆ ਸੀਗਾ। 14 ਸਫ਼ਿਆਂ ਦਾ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਆ। ਫੈਸਲਾ ਕੀ ਸੁਣਾਇਆ ਗਿਆ ਆ, ਮੈਂ ਇਹਦੇ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਗੱਲ ਕਹਿ ਲਾਂ ਕਿ ਜਦੋਂ ਕਿਸੇ ਨੂੰ ਇਨਸਾਫ ਨਾ ਦੇਣਾ ਹੋਵੇ ਔਰ ਥਕਾਉਣਾ ਹੋਵੇ ਨਾ, ਤੇ ਫਿਰ ਉਹਨੂੰ ਦਰ ਮਹਿਕਮਿਆਂ ਦੀਆਂ ਠੋਕਰਾਂ ਨੇ ਜਿਹੜੀਆਂ ਉਹ ਮਰਵਾਈਆਂ ਜਾਂਦੀਆਂ। ਸੋ ਉਹਦੇ ਤੇ ਅਰਸ਼ਦ ਸ਼ਰੀਫ ਦੀ ਘਰ ਵਾਲੀ ਨੇ ਕਿਹੜਾ ਬੂਹਾ ਨਹੀਂ ਖੜਕਾਇਆ, ਸਿਰਫ ਪਾਕਿਸਤਾਨ 'ਚ ਨਹੀਂ, ਪਾਕਿਸਤਾਨ ਤੋਂ ਬਾਹਰ ਵੀ। ਔਰ ਹੁਣ ਜਿਹੜਾ ਇਹ ਅਦਾਲਤੀ ਫੈਸਲਾ ਆਇਆ ਹੈ, ਇਹ ਕਿਸੇ ਪਾਸਿਓਂ ਵੀ ਇਨਸਾਫ ਦੇਣ ਵਾਲਾ ਨਹੀਂ ਲੱਗਦਾ। ਅਦਾਲਤਾਂ ਦਾ ਇਹ ਆਖਣਾ ਆ ਇਹ ਦਸਤਖਤ ਕਰਕੇ ਕਿ ਇਸ ਵੇਲੇ ਅਰਸ਼ਦ ਸ਼ਰੀਫ ਦਾ ਮਾਮਲਾ ਹੈ ਜਿਹੜਾ ਉਹ, ਕਿਉਂਕਿ ਕੀਨੀਆ ਔਰ ਪਾਕਿਸਤਾਨ ਦੇ ਵਿਚਕਾਰ ਹੋਣ ਵਾਲਾ ਇੱਕ ਸਮਝੌਤਾ ਜਿਹਨੂੰ MLA ਦੇ ਆਖਿਆ ਗਿਆ, ਉਹਦੇ ਤੇ ਦਸਤਖਤ ਹੋ ਗਏ ਨੇ। ਦੋਵੇਂ ਮੁਲਕ ਇਸ ਮਾਮਲੇ 'ਚ ਅੱਗੇ ਵਧ ਰਹੇ ਨੇ। ਅਦਾਲਤ ਆ ਜਿਹੜੀ ਉਹਨੂੰ ਲੱਤ ਨਹੀਂ ਅਡਾਉਣੀ ਚਾਹੀਦੀ। ਸਹੀ, ਅਦਾਲਤ ਦਾ ਕੰਮ ਇਨਸਾਫ ਦੇਣਾ ਹੈ। ਲੱਤ ਅੜਾ ਕੇ ਜਾਂ ਹੱਥ ਦੇ ਨਾਲ ਡੱਕ ਕੇ ਜਾਂ ਕਿਸੇ ਸੂਰਤ ਵੀ ਹੈ ਜਿਹੜਾ ਉਹ ਇਨਸਾਫ ਹੋਣਾ ਚਾਹੀਦਾ ਹੈ ਨਾ। ਉਹ ਤੇ ਕਹਿੰਦੇ ਨੇ ਕਿ ਇਸ ਵੇਲੇ ਲੋੜ ਨਹੀਂ ਹੈ, ਇਸ ਕਰਕੇ ਇਸ ਕੇਸ ਨੂੰ ਅਸੀਂ ਇੱਥੇ ਹੀ ਨਿਬੇੜਨੇ ਹਾਂ। ਨਾਲ ਹੀ ਆਖਿਆ ਗਿਆ ਕਿ ਅਰਸ਼ਦ ਸ਼ਰੀਫ ਦੇ ਜਿਹੜੇ ਕਤਲ ਦੇ ਉੱਤੇ ਸਹਾਫਤੀ ਬਰਾਦਰੀ ਹੈ, ਪਾਕਿਸਤਾਨੀਆਂ ਦਾ ਦੁੱਖ ਆ, ਅਸੀਂ ਉਹਨੂੰ ਸਮਝਨੇ ਆ। ਵਾਲੀ ਵਾਰਸ ਨੇ ਜਿਹੜੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਅਦਾਲਤੀ ਬੂਹੇ ਨੇ ਜਿਹੜੇ ਉਹ ਖੜਕਾਏ ਨੇ। ਪਾਕਿਸਤਾਨ ਔਰ ਕੀਨੀਆ ਵਿਚਕਾਰ ਸਮਝੌਤੇ ਤੋਂ ਬਾਅਦ ਇਹ ਅਦਾਲਤੀ ਅਮਲ ਦਖਲ ਜਾਂ ਲੱਤ ਅਡਾਉਣਾ ਜਾਂ ਮੁਦਾਖਲਤ ਕਰਨਾ ਇਹਦੀ ਲੋੜ ਨਹੀਂ ਹੈ। ਇਹ ਅਦਾਲਤ ਦਾ ਆਖਣਾ ਹੈ ਔਰ ਇਸ ਮਾਮਲੇ ਤੇ ਇਹ ਅਦਾਲਤੀ ਕੇਸ ਨੂੰ ਲਮਕਾਈ ਰੱਖਣਾ ਇਹ ਉਹਦਾ ਵੀ ਮੁਲਜ਼ਮ ਨੂੰ ਤੋਂ ਉਹਦਾ ਹੱਕ ਖੋਂਦਾ ਹੈ। ਨਾਲ ਹੀ ਆਖਿਆ ਗਿਆ ਕਿ ਇੰਟਰਨੈਸ਼ਨਲ ਫਾਰਮਸ ਦੇ ਉੱਤੇ ਜਾਣ ਵਾਸਤੇ ਹਕੂਮਤ ਨੂੰ ਕਹਿਣਾ ਇਹ ਵੀ ਠੀਕ ਨਹੀਂ ਹੈ। ਇਸ ਮਾਮਲੇ ਦੇ ਉੱਤੇ ਜਿਹੜਾ ਆ ਉਹ ਦੋਵੇਂ ਮੁਲਕਾਂ ਦਾ ਇਹ ਜਿਹੜਾ ਸਮਝੌਤਾ ਹੈ ਇਹਦੇ ਕੀ ਨਤੀਜੇ ਨਿਕਲਦੇ ਨੇ ਉਹ ਵੇਖਣੇ ਚਾਹੀਦੇ ਨੇ। ਉਸ ਤੋਂ ਬਾਅਦ ਕਿਸੇ ਦੇ ਨਾਲ ਨਾ ਇਨਸਾਫੀ ਹੋਈ ਹੈ ਤੇ ਫਿਰ ਇਹਦੇ ਉੱਤੇ ਬਣਦਾ। ਔਰ ਹਜੇ ਤੱਕ ਇਸ ਮਾਮਲੇ ਦੇ ਉੱਤੇ ਕਿਸੇ ਨੇ ਕੋਈ ਇਤਰਾਜ਼
ਨਜ਼ਰअंदाज नहीं किया। ब्लैक वारंट्स ने जिहड़े निकल चुके हैं मुलजमां दे, उन्हां दे ट्रायल दे मामले ने जिहड़े, सो गल अगे तो रही है। ये तो तसल्ली दी गई ना, हाँ 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 बिल्कुल तेरे नाल जुल्म होया आ, वेखने इस मामले नूं इदां ही हुंदा है ना। ਇਹ ਤੇ ਆ ਕਿ ਕਿਉਂ ਹੋਇਆ, ਕੀ ਐਕਸ਼ਨ ਲਿਆ ਗਿਆ। ਸੋ ਇਹ ਅਦਾਲਤੀ ਫੈਸਲਾ ਮੈਨੂੰ ਇਹੋ ਜਿਹਾ ਲੱਗਣ ਡਿਆ ਹੈ ਕਿ ਜਿਹਦੇ 'ਚ ਆਇਨ ਦੇ ਆਰਟੀਕਲ 40 'ਚ ਇਹ ਆਖਿਆ ਗਿਆ ਕਿ ਹੁਣ ਅਰਸ਼ਦ ਸ਼ਰੀਫ ਦੀ ਘਰ ਵਾਲੀ ਨੇ ਕਿਹਾ ਸੀ ਮਾਮਲਾ यूएनओ ਦੇ ਪਲੇਟਫਾਰਮ ਤੇ ਚੁੱਕੋ। ਜੇ ਜੀ ਪਾਕਿਸਤਾਨੀ ਸਰਕਾਰ ਔਰ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਇਸ ਪੱਤਰਕਾਰ ਦੇ ਕਤਲ ਦੇ ਵਿੱਚ ਮੁਲਵਸ ਨਹੀਂ ਆ, ਉਹਨਾਂ ਨੇ ਕੀਨੀਆ 'ਚ ਇਹ ਕਤਲ ਨਹੀਂ ਕਰਾਇਆ, ਉਹਨਾਂ ਦਾ ਦਾਮਨ ਬਿਲਕੁਲ ਸਾਫ਼ ਆ। ਇੱਥੇ ਤੱਕ ਦੇ ਮੰਨਣ ਦੇ ਨੇ ਕਿ ਹਾਂ ਉਹ ਹਕੂਮਤ ਤੋਂ ਹੁਣ ਦੇ ਹੁਕਮਰਾਨ ਨੇ ਜਿਹੜੇ ਇਹਨਾਂ ਤੋਂ ਡਰ ਕੇ ਨਸਿਆ, ਡਰ ਕੇ ਪਹਿਲਾਂ ਦੁਬਈ ਫਿਰ ਉਹ ਕੀਨੀਆ ਗਿਆ, ਉਸ ਤੋਂ ਬਾਅਦ ਉਹਦਾ ਇੰਨਾ ਪਿੱਛਾ ਕੀਤਾ ਗਿਆ ਕਿ ਉਹਨੂੰ ਕਤਲ ਕਰਵਾ ਦਿੱਤਾ ਗਿਆ। ਤੇ ਜੇ ਬਿਲਕੁਲ ਝੂਠ ਹੈ ਤੇ ਸਰਕਾਰ ਕਿਉਂ ਨਹੀਂ ਯੂਐਨਓ ਦੇ ਪਲੇਟਫਾਰਮ ਤੱਕ ਜਾਣ ਡਈ, ਕਿਉਂ ਨਹੀਂ ਅੜੀਆਂ ਕਰਨ ਡਈ, ਕਿਉਂ ਇੰਟਰਨੈਸ਼ਨਲ ਪਲੇਟਫਾਰਮ ਨੇ ਜਿਹੜੇ ਉਹਨਾਂ ਨਾਲ ਜਾਣ ਤੋਂ ਝਿਜਕਾਉਣ ਡਈ। ਮੈਨੂੰ ਤੇ ਇਹ ਜਿਹੜਾ ਐਮਐਲਏ ਜਿਹਦਾ ਰੈਫਰੈਂਸ ਦਿੱਤਾ ਜਾ ਰਿਹਾ ਇਹ ਵੀ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਆਪਸ 'ਚ ਆਪਣੇ ਜ਼ਿੰਮੇਦਾਰਾਂ ਨੂੰ ਨਾ ਬਚਾ ਕਰਾਉਣ ਵਾਸਤੇ ਇਹ ਸਭ ਕੁਝ ਕਰਨ ਦੇ ਨੇ। ਸੋ ਮੈਂ ਸਮਝਦਾ ਕਿ ਅਰਸ਼ਦ ਸ਼ਰੀਫ ਦੀ ਫੈਮਿਲੀ ਨੂੰ, ਸਹਾਫਤੀ ਜਾਂ ਪੱਤਰਕਾਰ ਬਰਾਦਰੀ ਨੂੰ ਇਹਨਾਂ ਕੇ ਇਸ ਨਿਜ਼ਾਮ ਨੇ ਇਨਸਾਫ ਦੇਣ ਦੇ ਮਾਮਲੇ 'ਚ ਥਕਾ ਦਿੱਤਾ ਆ, ਔਰ ਥੱਕੇ ਹਾਰੇ ਜਿਹੜੇ ਆਖਰੀ ਆਸ ਉਮੀਦ ਅਦਾਲਤਾਂ ਤੋਂ ਲਾ ਕੇ ਬੈਠੇ ਸਨ, ਅਦਾਲਤਾਂ ਨੇ ਵੀ ਇਹੀ ਫੈਸਲਾ ਦੇ ਦਿੱਤਾ ਜੀ। ਖਾਜਾ ਆਸਿਫ ਬਲੋਚਿਸਤਾਨ ਵਾਲੇ ਮਾਮਲੇ ਤੇ ਨੈਸ਼ਨਲ ਅਸੈਂਬਲੀ 'ਚ ਬੜਾ ਧੂਆਂਧਾਰ ਬੋਲੇ, ਖਾਸ ਤੌਰ ਤੇ ਲੜਾਈ 'ਚ ਜ਼ਨਾਨੀਆਂ ਨੂੰ ਢਾਲ ਬਣਾਉਣ ਬਾਰੇ ਉਹਨਾਂ ਨੇ ਗੱਲਬਾਤ ਕੀਤੀ। ਮੈਂ ਪਹਿਲਾਂ ਵੀ ਪ੍ਰਵੀਨ ਜਿੱਦਣ ਅਸੀਂ ਇਹ ਬਲੋਚਿਸਤਾਨ ਦੇ ਉੱਤੇ ਹਮਲੇ ਦਾ ਵੇਖੋ 185 ਹਲਾਕਤਾਂ ਹੋਈਆਂ ਪਿਛਲੇ ਹਫਤੇ। ਇਹ ਸ਼ੁੱਕਰਵਾਰ ਦੀ ਰਾਤ ਨੂੰ ਮਾਮਲਾ ਸ਼ੁਰੂ ਹੋਇਆ, ਸੈਟਰਡੇ ਸੰਡੇ 3 ਦਿਨ 12 ਸ਼ਹਿਰਾਂ ਤੇ ਹਮਲਾ ਹੋਇਆ ਔਰ ਉਹਦੇ ਵਿੱਚ ਆਮ ਸ਼ਹਿਰੀ ਮਾਰੇ ਗਏ, ਉਹਦੇ ਵਿੱਚ 17 ਫੌਜੀ ਨੇ ਜਿਹੜੇ ਉਹ ਵੀ ਲੜਦਿਆਂ ਹੋਇਆ, ਫੋਰਸਿਸ ਦੇ ਲੋਕ ਨੇ ਜਿਹੜੇ ਉਹ ਵੀ ਜਾਨੋ ਗਏ ਔਰ ਅਤਗਰਦ ਨੇ ਜਿਹੜੇ ਇਹਨਾਂ ਦਾ ਸਫਾਇਆ ਵੀ ਕੀਤਾ। 145 ਉਹਨਾਂ ਦੀ ਗਿਣਤੀ ਦੱਸੀ ਗਈ। ਕੁੱਲ ਮਿਲਾ ਕੇ 185 ਹਲਾਕਤਾਂ ਦੀ ਹਜੇ ਵੀ ਤਸਦੀਕ ਕੀਤੀ ਜਾ ਰਹੀ ਹੈ। ਨਸ਼ੱਕੀ ਔਰ ਕੁਛ ਹੋਰ ਪਸਨੀ ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਹਜੇ ਵੀ ਹਾਲਾਤ ਕਸ਼ੀਦਾ ਨੇ ਔਰ ਦੋਵੇਂ ਪਾਸਿਓਂ ਫਾਇਰਿੰਗ ਔਰ ਇੱਕ ਦੂਜੇ ਤੇ ਤਾਬੜਤੋੜ ਹਮਲੇ ਜਿਹੜੇ ਉਹ ਹੋ ਰਹੇ ਨੇ। ਮਾਮਲਾ ਵਧਿਆ ਪਿਆ ਆ। ਪਹਿਲੀ ਵਾਰ ਹੋਇਆ ਆ ਕਿ ਬਲੋਚ ਅਤਗਰਦਾਂ ਦੇ ਨਾਲ ਜ਼ਨਾਨੀਆਂ ਨੇ ਜਿਹੜੀਆਂ AK-47 ਲੇਟੈਸਟ ਅਸਲਾ ਜਿਹੜਾ ਪਾਕਿਸਤਾਨ 'ਚ ਮੈਂ ਫੋਰਸਿਸ ਕੋਲ ਨਹੀਂ ਵੇਖਿਆ, ਉਹ ਲੈ ਕੇ ਜਦੋਂ ਹਮਲੇ ਹੋਣ ਦੇ ਨੇ ਨਾਕੇ ਲਾਉਣ ਡਈਆਂ, ਟ੍ਰੈਫਿਕ ਡੱਕਣ ਡਈਆਂ, ਤਾਨਣ ਡਈਆਂ, ਫਾਇਰਿੰਗ ਕਰਨ ਡਈਆਂ। ਫਿਰ ਭਾਰਤੀ ਮੀਡੀਆ ਵੱਲੋਂ ਜਿਹੜੀਆਂ ਵੀਡੀਓ ਚਲਾਈਆਂ ਗਈਆਂ ਕਿ ਮਰਨ ਤੋਂ ਪਹਿਲਾਂ ਉਹ ਕੁੜੀਆਂ ਨੇ ਜਿਹੜੀਆਂ ਉਹ ਕਿੱਦਾਂ ਗੱਲਬਾਤ ਕਰ ਰਹੀਆਂ। ਇੱਕ ਅੱਧੀ ਦਾ ਉਹਨਾਂ ਨੇ ਪੂਰਾ ਇੰਟਰਵਿਊ ਆ ਕਿ ਜਿਹੜਾ ਅਸੀਂ ਲੜਨ ਡਈਆਂ, ਇਹ ਸਾਡੇ ਨਾਲ ਲੜਨ ਜੋਗੇ ਨਹੀਂਗੇ, ਲਲਕਾਰਨ ਡਈਆਂ। ਉਸ ਤੋਂ ਬਾਅਦ ਜਦੋਂ ਉਹ ਮੁਕਾਬਲੇ 'ਚ ਮਾਰੀਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਦੀ ਲਾਸ਼ ਦੀ ਵੀਡੀਓ ਜਿਹੜੀ ਉਹ ਵੀ ਜਾਰੀ ਕੀਤੀ ਜਾਂਦੀ ਹੈ। ਇਹਨਾਂ ਸਾਰੇ ਮਾਮਲਿਆਂ ਤੋਂ ਬਾਅਦ ਭਾਰਤ ਵਾਲੇ ਪਾਸੇ ਜਦੋਂ ਮਾਮਲਾ ਚੁੱਕਿਆ ਗਿਆ, ਪਾਕਿਸਤਾਨ ਨੇ ਵੀ ਕਿਹਾ ਕਿ ਇਹ ਜੀ ਭਾਰਤ ਹੈ ਇਸ ਸਾਰੇ ਮਾਮਲੇ ਦੇ ਪਿੱਛੇ। ਕਿਸੇ ਪਾਕਿਸਤਾਨੀ ਚੈਨਲ ਤੇ ਤੁਸੀਂ ਨਹੀਂ ਵੇਖਿਆ ਹੋਏਗਾ, ਦੁਨੀਆ ਦੇ ਕਿਸੇ ਹੋਰ ਪਲੇਟਫਾਰਮ ਤੇ ਨਹੀਂ ਵੇਖਿਆ ਹੋਏਗਾ, ਭਾਰਤੀ ਚੈਨਲ ਨੇ ਜਿਹੜੇ ਉਹ ਇਹਨਾਂ ਨੂੰ ਇੰਟਰਵਿਊਜ਼ ਨੂੰ ਚੁੱਕ ਕੇ ਬ੍ਰਾਡਕਾਸਟ ਕਰ ਰਹੇ ਨੇ, ਅਪਲੋਡ ਕਰ ਰਹੇ ਨੇ, ਇਹਨਾਂ ਨੂੰ ਵਾਇਰਲ ਕਰ ਰਹੇ ਨੇ। ਹੁਣ ਕੱਲ ਖਾਜਾ ਆਸਫ ਉਹਨਾਂ ਨੇ ਪਹਿਲਾਂ ਤੇ ਇਹ ਨੈਸ਼ਨਲ ਅਸੈਂਬਲੀ 'ਚ ਆਖਿਆ ਕਿ ਵੇਲਾ ਆ ਗਿਆ ਬਲੋਚਿਸਤਾਨ ਦੇ ਵਿੱਚ ਫੌਜ ਵਧਾਈ ਜਾਏ ਜੀ। ਇਹ ਭਾਰਤੀ ਪ੍ਰੌਕਸੀ ਵਾਰ ਆ ਜਿਹੜੀ, ਇਹਦੀ ਹੋਰ ਗੁੰਜਾਇਸ਼ ਨਹੀਂ ਹੈ। ਹੁਣ ਉਹਨਾਂ ਨੇ ਆਖਿਆ ਕਿ ਇਹ ਜਿਹੜੇ ਆਖਿਆ ਜਾਂਦਾ ਗਵਾਚੇ ਲੋਕ ਨੇ, ਬਿਲਕੁਲ ਗਵਾਚੇ ਨਹੀਂਗੇ, ਇਹ ਟੋਟਲ ਟੋਪੀ ਡਰਾਮਾ ਆ। ਇਹ ਸਾਰੇ ਜਿੰਨੇ ਮਾਰੇ ਗਏ ਨੇ ਇਹਨਾਂ ਦੇ ਵਿੱਚੋਂ ਇੰਨੇ ਲੋਕ ਨੇ ਜਿਹੜੇ ਨਿਕਲੇ ਨੇ ਜਿਨ੍ਹਾਂ ਬਾਰੇ ਇਹ ਇਲਜ਼ਾਮ ਆ ਕਿ ਪਾਕਿਸਤਾਨੀ ਏਜੰਸੀਆਂ ਨੇ ਜਾਂ ਪਾਕਿਸਤਾਨੀ ਸਰਕਾਰ ਨੇ ਇਹਨਾਂ ਨੂੰ ਚੁੱਕਿਆ ਆ। ਇਹ ਟੋਟਲ ਇੱਕ ਟੋਪੀ ਡਰਾਮਾ ਆ, ਲੋਕਾਂ ਦੀਆਂ ਹਮਦਰਦੀਆਂ ਸਮੇਟਣ ਵਾਸਤੇ। ਅਸਲ ਦੇ ਵਿੱਚ ਇਹ ਅਤਗਰਦ ਲੜਾਕੂ ਗਰੁੱਪਾਂ ਦੇ ਨਾਲ ਆ। BLA ਵਰਗੀ ਪਾਬੰਦੀ ਲੱਗੀ, ਅਤਗਰਦ ਤਨਜ਼ੀਮ ਦਾ ਹਿੱਸਾ ਨੇ। ਹੁਣ ਉਹਨਾਂ ਨੇ ਆਖਿਆ ਕਿ BLA ਦੇ ਕੋਲੇ ਅਸਲਾ ਆਉਣ ਕਿੱਥੋਂ ਡਿਆ, ਇਹ ਬੈਂਕ ਜਿਹੜੇ ਲੁੱਟੇ ਜਾ ਰਹੇ ਨੇ, ਇਸ ਤੋਂ ਅੱਡ ਫੰਡਿੰਗ ਕਿੱਥੋਂ ਆ ਰਹੀ ਹੈ, ਕਿਹੜਾ ਮੁਲਕ ਜਿਹੜਾ ਸਪੋਰਟ ਆ, ਇਹ ਸਵਾਲ ਨੇ ਜਿਹੜੇ ਚੁੱਕਣ ਦਾ ਵੇਲਾ ਆ ਗਿਆ ਆ। ਸੋ ਬੜਾ ਜਿਹਨੂੰ ਕਹਿੰਦੇ ਨੇ ਕਿ ਗਰਮਾ ਗਰਮ ਬਿਆਨ ਉਹਨਾਂ ਨੇ ਦਿੱਤਾ ਔਰ ਨਾਲ ਇਹ ਆਖਿਆ ਕਿ ਬੀਬੀਆਂ ਨੂੰ, ਜ਼ਨਾਨੀਆਂ ਨੂੰ ਇੱਕ ਘਿਨੌਣੇ ਹਥਿਆਰ ਦੇ ਤੌਰ ਤੇ ਵਰਤਣਾ ਇੱਕ ਗੈਰ ਇਨਸਾਨੀ ਹਰਬਾ ਹੈ। ਜੇ ਫੋਰਸਿਸ ਦੇ ਖਿਲਾਫ ਬਗਾਵਤ ਕੀਤੀ ਹੈ ਤੇ ਆਓ ਨਾ, ਬੀਬੀਆਂ ਨੂੰ ਗਾਂ ਕਿਉਂ ਢੋਣ ਡੇ ਜੇ। ਹੁਣ BLA ਨੇ ਆਪਣੇ ਕੁਝ ਕਹਿ ਲਵੋ ਕਿ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਇਹ ਵੀ ਆਇਆ ਕਿ ਜੀ ਮਾਰਨ ਵਾਲੇ ਸਾਡੇ ਜਿਹੜੇ ਨੇ ਫਿਦਾਈ ਸਨ, ਜਿਹੜੇ ਇਹਨਾਂ ਦੇ ਵਿੱਚੋਂ ਬੀਬੀਆਂ ਦੀਆਂ ਲਾਸ਼ਾਂ ਸਰਕਾਰ ਨੇ ਚੁੱਕ ਲਈਆਂ, ਉਹ ਸਾਨੂੰ ਦਿੱਤੀਆਂ ਨਹੀਂ, ਬੰਦਿਆਂ ਦੀਆਂ ਦਿੱਤੀਆਂ ਤੁਹਾਨੂੰ, ਸਾਰੀਆਂ ਹਸਪਤਾਲ ਪਈਆਂ। ਪਰ ਪਾਕਿਸਤਾਨੀ ਸਰਕਾਰ ਨਾ ਇਹਦੇ ਤੇ ਹਾਂ ਕਰ ਰਹੀ ਹੈ ਨਾ ਕਰ ਰਹੀ ਹੈ। ਉਹਨਾਂ ਦਾ ਇਹ ਕਹਿਣਾ ਕਿ ਸਾਡੀਆਂ ਬੀਬੀਆਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਉਹਨਾਂ ਨੇ ਲੁਕਾ ਲਈਆਂ। ਕਿਉਂ ਲੁਕਾਈਆਂ, ਇਹਦੇ ਤੇ ਕੋਈ ਹਜੇ ਤੱਕ ਸੁਰ ਸਾਹਮਣੇ ਨਹੀਂ ਆ ਰਿਹਾ ਜੀ। ਬਸੰਤ ਨੇੜੇ ਆ, ਕਰਾਚੀ ਤੋਂ ਲਾਹੌਰ ਆਉਣ ਵਾਲੀ ਇੱਕ ਪਾਸੇ ਦੀ ਟਿਕਟ 68,000 ਦੀ ਤੇ ਮਰੀਮ ਨਵਾਜ਼ ਹੋਰਾਂ ਦਾ ਕਹਿਣਾ ਹੈ ਕਿ ਲਿਬਰਟੀ ਮਾਰਕੀਟ 'ਚ ਬਸੰਤ ਮਨਾਵਾਂਗੇ ਜੀ। ਲਿਬਰਟੀ ਮਾਰਕੀਟ ਚੌਕ 'ਚ ਆਪ ਬਸੰਤ ਗੁੱਡੀ ਪਤੰਗ ਜੋ ਵੀ ਉਡਾਉਣ ਆਉਣਗੀਆਂ। 25 ਸਾਲਾਂ ਬਾਅਦ ਆ ਰਿਹਾ ਔਰ ਬੜਾ ਬੁਖਾਰ ਚੜਿਆ ਪਿਆ ਸਾਰੇ ਲੋਕਾਂ ਨੂੰ, ਪੂਰੇ ਪਾਕਿਸਤਾਨ 'ਚ ਹਲਚਲ ਹੈ। ਇਮਰਾਨ ਖਾਨ ਦੀਆਂ ਫੋਟੋ ਵਾਲੀਆਂ ਜਿਹੜੀਆਂ ਪਤੰਗਾਂ ਗੁੱਡੇ ਛੱਜਲ ਨੇ ਉਹ ਪਿਸ਼ਾਵਰ 'ਚ ਵਿਕ ਰਹੇ ਨੇ, ਲਾਹੌਰ 'ਚ ਪਾਬੰਦੀ ਲੱਗੀ ਪਈ, ਪੂਰੇ ਪੰਜਾਬ 'ਚ ਹੀ। ਕਰਾਚੀ ਤੋਂ ਬਸੰਤ ਮਨਾਉਣ ਲਈ ਲਾਹੌਰ ਜਿਹਨੂੰ ਕਹਿੰਦੇ ਨੇ ਲਾਹੌਰ ਪ੍ਰਵੀਨ ਉਹ ਸ਼ਹਿਰ ਆ ਕਿ ਦਿਨ 7 ਤੇ ਮੇਲੇ 8।
ਤੇ ਉਹ ਕੀ ਕਹਿੰਦੇ ਨੇ ਕਿ ਕਿਆ ਬਾਤਾਂ ਸ਼ਹਿਰ ਲਾਹੌਰ ਦੀਆਂ, ਦਿਨ ਰਾਤਾਂ ਸ਼ਹਿਰ ਲਾਹੌਰ ਦੀਆਂ। ਤੇ ਇਹ ਮੇਲੇ ਗਵਾਚੇ ਸਨ ਜਿਹੜੇ ਇਸ ਸ਼ਹਿਰ ਦੇ ਤਾਲਬਾਨਾਈਜੇਸ਼ਨ ਚ, ਉਹ ਕਮ ਸੇ ਕਮ ਵਾਪਸ ਆਉਣ ਲੱਗੇ, ਜਿਨ੍ਹਾਂ ਚ ਬਸੰਤ ਦਾ ਤਿਉਹਾਰ ਵੀ ਇੱਕ ਆ। ਲੈਂਦੇ ਪੰਜਾਬ ਦੇ ਸੀਐਮ ਆਪ ਗਾਣਗੀਆਂ ਦਫਾ 44 ਲਾਈ ਗਈ, ਔਰ ਨਾਲ ਹੀ ਮੋਟਰਸਾਈਕਲ ਚਲਾਉਣ ਵਾਲਿਆਂ ਵਾਸਤੇ ਇਹ ਹੈ ਕਿ ਜੇ ਉਹਨਾਂ ਦੇ ਮੋਟਰਸਾਈਕਲ ਦੇ ਉੱਤੇ ਰਾਡ ਨਹੀਂ ਤੇ ਉਹਨਾਂ ਦਾ ਮੁਕੱਦਮਾ ਵੀ ਹੋਏਗਾ। ਇਹ ਮੈਂ ਸਮਝਦਾ ਥੋੜਾ ਜਿਹਾ ਆਵਾਮੀ ਧੱਕਾ ਇਹਨਾਂ ਨੇ ਕੀਤਾ ਹੈ। ਗਰੀਬ ਆਦਮੀ ਜਿਹੜੇ ਜਾਂ ਤੇ ਉਹਨੂੰ ਰਾੜ ਦਵੋ ਤੇ ਜਾਂ ਮੁਕੱਦਮੇ ਚ ਨਾ ਫਸਾਓ। ਤੇ ਗੁੱਡੀਆਂ ਪਤੰਗਾਂ ਲੱਭਣ ਹੀ ਨਹੀਂ ਡਈਆਂ, ਪੈਕੇਜ ਨੇ ਜਿਹੜੇ ਉਹ ਆਉਣ ਡੇ ਨੇ। ਤੇ ਇਹ ਸਾਰੇ ਮਾਮਲੇ ਸ਼ਾਵਾ ਚੱਲਣ ਡਈ ਏ। ਇਸਲਾਮਾਬਾਦ ਤੋਂ ਵੀ ਲਾਹੌਰ ਦੀਆਂ ਜਿਹੜੀਆਂ ਫਲਾਈਟਾਂ ਨੇ ਜਿਹੜੀਆਂ ਉਹ ਮਹਿੰਗੀਆਂ ਨੇ, ਪਿਸ਼ਾਵਰ ਤੋਂ ਵੀ ਮਹਿੰਗੀਆਂ। ਤੇ ਕਰਾਚੀ ਦਾ ਟਿਕਟ ਤੇ ਇਸ ਟਾਈਮ ਤੁਸੀਂ ਆਖਿਆ 68,000 ਦੇ ਉੱਤੇ ਚਲਾ ਗਿਆ। ਮੇਰਾ ਖਿਆਲ ਹੈ ਕਿ ਇਹ 70,000 ਦੇ ਉੱਤੇ ਟੱਪ ਜਾਣਾ ਹੈ। ਹਜੇ 5 ਤਰੀਕ ਹੈ ਜਿਹੜੀ ਉਹ ਆਉਣ ਵਾਲੀ, 5 ਤੇ 6 ਇਹ ਤੇ ਜੀ ਕਹਿੰਦੇ ਨੇ ਕਿ 5 ਨੂੰ ਸ਼ੁਰੂਆਤ ਹੋ ਜਾਣੀ ਹੈ ਤੇ 6 ਦੀ ਛੁੱਟੀ ਬਕਾਇਦਾ ਦਿੱਤੀ ਹੈ। 7 ਔਰ 8 ਫਰਵਰੀ ਰੱਜ ਕੇ ਬੁਖਾਰ ਚੜਿਆ ਹੋਣਾ ਹੈ। ਤੇ ਵੇਖੋ ਹੁਣ ਕੀ ਮਾਮਲਾ ਬਣਦਾ। ਅਸੀਂ ਵੀ ਇਹ ਖਬਰਾਂ ਦੀ ਉਡੀਕ 'ਚ ਹਾਂ। ਲੈਂਦੇ ਪੰਜਾਬ ਦੀ ਸੀਐਮ ਆ ਪ੍ਰੈਕਟੀਕਲੀ ਇਹਦੇ 'ਚ ਕਹਿ ਲਓ ਕਿ ਇਹਨੂੰ ਸੈਲੀਬ੍ਰੇਟ ਕਰਨੀ ਹੈ। ਬਿਲਕੁਲ ਜੀ। ਭਾਰਤੀ ਸਿਆਸਤ ਨੇ ਆਈਸੀਸੀ ਨੂੰ ਯਰਗਮਾਲ ਬਣਾ ਲਿਆ ਹੈ। ਵੇਲਾ ਆ ਗਿਆ ਹੈ ਕਿ ਆਲਮੀ ਕ੍ਰਿਕਟ ਦਾ ਨਵਾਂ ਮਹਿਕਮਾ ਬਣਾਇਆ ਜਾਏ। ਇਹ ਆਖਣਾ ਹੈ ਖਾਜਾ ਸਫਰ ਜੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ, ਔਰ ਉਹਨਾਂ ਨੇ ਐਕਸ ਦੇ ਉੱਤੇ ਲਿਖੇ ਸੁਨਾਹ ਚ ਆਖਿਆ ਕਿ ਜੈਂਟਲਮੈਨ ਖੇਡ ਆ ਜਿਹੜੀ ਉਹਦੀ ਰੂਹ ਨੂੰ ਜੇ ਜੀਂਦਿਆਂ ਰੱਖਣਾ ਹੈ ਤੇ ਇੱਕ ਨਵਾਂ ਇੰਟਰਨੈਸ਼ਨਲ ਪਲੇਟਫਾਰਮ ਹੋਣਾ ਚਾਹੀਦਾ ਇੰਟਰਨੈਸ਼ਨਲ ਕ੍ਰਿਕਟ ਦਾ, ਕਿਉਂਕਿ ਭਾਰਤ ਨੇ ਆਪਣੀ ਸਿਆਸਤ ਦੇ ਨਾਲ ਇਹ ਸਭ ਤਬਾਹ ਕਰ ਲਿਆ। ਪ੍ਰਵੀਨ ਪਾਕਿਸਤਾਨ ਚ ਸ੍ਰੀਲੰਕਨ ਕ੍ਰਿਕਟ ਟੀਮ ਦੇ ਉੱਤੇ ਹਮਲੇ ਤੋਂ ਬਾਅਦ ਵੇਖੋ ਕਿੰਨੇ 15 ਸਾਲ ਮੇਰਾ ਖਿਆਲ ਕਿ ਕ੍ਰਿਕਟ ਹੋ ਹੀ ਨਹੀਂ ਸਕੀ। ਉਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਟੀਮਾਂ ਆਉਣ ਦੇ ਵਿੱਚ ਹੜੀ ਚਾੜ ਆਈਆਂ, ਆਪਣੀ ਟੀਮ ਪਾਕਿਸਤਾਨ ਨਾਲ ਕੱਲੀ। ਪਾਕਿਸਤਾਨ ਉਦੋਂ ਜ਼ਰਾ ਮਾੜੀ ਟੀਮ ਸੀ, ਅਫਗਾਨਿਸਤਾਨ ਵਰਗੀ ਟੀਮ ਤੋਂ ਹਾਰਨ ਡਿਆ ਸੀਗਾ, ਪਰ ਇਹ ਫਿਰ ਵੀ ਇਹਦੇ ਬਾਵਜੂਦ ਜਾਂਦੇ ਰਹੇ ਭਾਰਤ। ਪਾਕਿਸਤਾਨ ਦੀ ਕ੍ਰਿਕਟ ਹਿਸਟਰੀ ਅਗਰ ਵੇਖੀਏ ਤੇ ਪਹਿਲੀ ਵਾਰ ਆਇਆ ਕਿ ਪਾਕਿਸਤਾਨ ਨੇ ਹੁਣ ਵੇਰ ਕੇ ਆਖਿਆ ਕਿ ਨਹੀਂ ਮੈਂ ਨਹੀਂ ਕਰਨਾ। ਔਰ ਉਦੋਂ ਆਖਿਆ ਜਦੋਂ ਆਸਟ੍ਰੇਲੀਆ ਵਰਗੀ ਟੀਮ ਨੂੰ ਕਲੀਨ ਸਵੀਪ ਕਰਨ ਡਿਆ ਆ, ਯਾਨੀ ਕਿ ਅਫਗਾਨਿਸਤਾਨ ਕੋਲੋਂ ਹਾਰਨ ਡਿਆ ਆ। ਇਸ ਮੌਕੇ ਦੇ ਉੱਤੇ ਪਾਕਿਸਤਾਨ ਔਰ ਭਾਰਤ ਦਾ ਜਿਹੜਾ ਕ੍ਰਿਕਟ ਮੈਚ 15 ਫਰਵਰੀ ਨੂੰ ਸੀਗਾ, ਉਹਦੇ ਨਾਲ ਕਹਿੰਦੇ ਨੇ ਕਿ ਅਰਬਾਂ ਖਰਬਾਂ ਦਾ ਜਿਹੜਾ ਉਹ ਤੇ ਸਿਰਫ ਮਸ਼ਹੂਰੀਆਂ ਦੀ ਮੱਧ ਚ ਤੇ ਬਾਕੀ ਸਾਰੇ ਮਾਮਲੇ ਦੀ ਮੱਧ ਵਿੱਚ ਨੁਕਸਾਨ ਹੈ ਜਿਹੜਾ ਉਹ ਚੁੱਕਣਾ ਪਏਗਾ। ਇਹਨਾਂ ਹਾਲਾਤਾਂ ਦੇ ਵਿੱਚ ਹੁਣ ਉਹਨਾਂ ਨੇ ਆਖਿਆ ਹੈ ਕਿ ਭਾਰਤੀ ਸ਼ਿਕੰਜਾ ਜਿਹੜਾ ਇਹ ਮਹਿਕਮੇ ਉਹਦੇ ਚ ਨੇ, ਇਸ ਕਰਕੇ ਇੱਕ ਆਜ਼ਾਦ ਖੁਦ ਮੁਖਤਾਰ ਮਹਿਕਮਾ ਜਿਹਦੇ ਉੱਤੇ ਭਾਰਤੀ ਸਿਆਸਤ ਦੀ ਕਾਲਕ ਨਾ ਹੋਵੇ ਉਹ ਹੋਣਾ ਚਾਹੀਦਾ, ਜਿਹੜਾ ਕ੍ਰਿਕਟ ਦੇ ਮਾਮਲਿਆਂ ਨੂੰ ਕ੍ਰਿਕਟ ਦੇ ਤੌਰ ਤੇ ਲੈ ਕੇ ਚੱਲੇ। ਇਹ ਖਾਜਾ ਆਸਫ ਹੋਣਾ ਨੇ ਐਕਸ ਦੇ ਉੱਤੇ ਸੁਣਾਇਆ ਜਿਹੜਾ ਉਹ ਛੱਡਿਆ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਤੁਸੀਂ ਪੰਜਾਬੀ ਰੇਡੀਓ USA ਤੇ ਫੇਸਬੁੱਕ ਤੇ, YouTube ਤੇ, Instagram ਤੇ ਔਰ TikTok ਤੇ ਵੀ ਵੇਖ ਔਰ ਸੁਣ ਸਕਦੇ ਜੇ। ਇਹ ਖਬਰਾਂ ਹਫਤੇ 'ਚ 5 ਦਿਨ ਅਸੀਂ ਲੈ ਕੇ ਆਉਂਦੇ ਤੁਹਾਡੇ ਵਾਸਤੇ, ਮੰਡੇ ਟੂ ਫਰਾਈਡੇ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਮਝਦੇ ਜੇ ਕਿ ਤੁਹਾਡੇ ਕਾਰੋਬਾਰ ਵਪਾਰ ਵਾਸਤੇ ਫਾਇਦੇਮੰਦ ਹੋ ਸਕਦੀਆਂ ਤੇ ਜ਼ਰੂਰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।